हो हो टांगे वाला खैर मंगदा टांगा लौड़दा होवे ते भावे चंगदा टांगे वाला खैर मंगदा ओ टांगे वाला खैर मंगदा टांगा लौड़दा होवे ते भावे चंगदा। ਇੱਕ ਜ਼ਮਾਨਾ ਸੀ ਜਦੋਂ ਲਾਹੌਰ ਅੰਦਰ ਟਾਂਗੇ ਹੀ ਟਾਂਗੇ ਨਜ਼ਰ ਆਉਂਦੇ ਸਨ। ਲਾਹੌਰ ਵਿੱਚ ਟਾਂਗਿਆਂ ਦੇ ਕਈ ਅੱਡੇ ਸਨ। ਲਾਹੌਰ ਦੇ 13 ਦਰਵਾਜ਼ਿਆਂ ਦੇ ਬਾਹਰ ਹਰ ਵਕਤ ਸਵਾਰੀ ਲਈ ਟਾਂਗੇ ਮੌਜੂਦ ਰਹਿੰਦੇ ਸੀ। ਇਸੇ ਤਰ੍ਹਾਂ ਰੇਲਵੇ ਸਟੇਸ਼ਨ, ਚਿੜੀਆਘਰ, ਬਦਾਮੀ ਬਾਗ, ਸ਼ਾਹੀ ਮਹੱਲੇ ਦੇ ਬਾਹਰ ਟਾਂਗਿਆਂ ਦੇ ਅੱਡੇ ਸਨ। ਲਾਹੌਰ ਦੇ ਕਈ ਇਲਾਕਿਆਂ ਵਿੱਚ ਘੋੜਿਆਂ ਨੂੰ ਪਾਣੀ ਪਿਲਾਉਣ ਲਈ ਹੌਦੀਆਂ ਬਣੀਆਂ ਹੋਈਆਂ ਸਨ, ਜਿਨ੍ਹਾਂ ਨੂੰ ਆਮ ਜ਼ੁਬਾਨ ਵਿੱਚ ਚੁਬੱਚਾ ਆਖਦੇ ਸੀ। ਲਾਹੌਰ ਵਿੱਚ ਬੜੀ ਮੁੱਦਤ ਤੱਕ ਟਾਂਗਾ ਸਵਾਰੀ ਦਾ ਇੱਕ ਜ਼ਰੀਆ ਰਿਹਾ। ਸਵਾਰੀਆਂ ਬਿਠਾਉਣ ਲਈ ਟਾਂਗਾ ਬਾਣ ਸਟਾਪਾਂ ਦੇ ਨਾਂ ਲੈ ਕੇ ਆਵਾਜ਼ਾਂ ਲਾਉਂਦੇ, ਕੱਲੀ ਸਵਾਰੀ ਬਈ ਪਾਟੀ ਲੋਹਾਰੀ ਬਈ ਜਾਂਦਾ ਏ ਖਾਲੀ जी आ जाओ टंकाली जी गले दो गले बड़ी शाही महल्ले बड़ी माल मकरोट जी बीडंग रोट जी। ਲਾਹੌਰ ਵਿੱਚ ਸੁਬਹ ਸਵੇਰੇ ਅਤੇ ਦੁਪਹਿਰ ਦੇ ਵਕਤ ਕਈ ਟਾਂਗੇ ਬਾਪਰਦਾ ਨਜ਼ਰ ਆਉਂਦੇ ਸੀ, ਜਿਨ੍ਹਾਂ ਦੇ ਗਿਰਦਾ ਗਿਰਦ ਚਾਦਰ ਤਾਣ ਕੇ ਪਰਦੇ ਦਾ ਇੰਤਜ਼ਾਮ ਕੀਤਾ ਜਾਂਦਾ ਸੀ। ਇਹਨਾਂ ਟਾਂਗਿਆਂ 'ਤੇ ਤਾਲਬਾਤ ਹੁੰਦੀਆਂ ਸਨ। ਇਸਲਾਮੀਆ ਕਾਲਜ ਕੂਪਰ ਰੋਡ, ਲਾਹੌਰ ਕਾਲਜ ਬਰਾਏ ਖਵਾਤੀਨ, ਕਨੇਡ ਕਾਲਜ, ਅਪਵਾ ਕਾਲਜ ਜਾਂ ਤਾਲਬਾਤ ਟਾਂਗਿਆਂ 'ਤੇ ਆਉਂਦੀਆਂ ਸਨ। ਇਸੇ ਤਰ੍ਹਾਂ ਕਈ ਬਵੈਸ ਸਕੂਲਾਂ ਦੇ ਤਾਲਬ ਇਲਮ ਵੀ ਟਾਂਗਿਆਂ 'ਤੇ ਸਕੂਲ ਆਉਂਦੇ ਜਾਂਦੇ ਸਨ। ਇਹ ਗੱਲ ਸੁਣ ਕੇ ਅੱਜ ਦੀ ਨਸਲ ਹੈਰਾਨ ਹੋਵੇਗੀ ਕਿ ਕਈ ਬਰਾਤਾਂ ਵੀ ਟਾਂਗਿਆਂ 'ਤੇ ਜਾਂਦੀਆਂ ਸਨ। ਲਾੜੇ ਦੇ ਟਾਂਗੇ ਨੂੰ ਖੂਬ ਸਜਾਇਆ ਜਾਂਦਾ ਸੀ। ਇਹ ਟਾਂਗਾ ਇੱਕ ਰੰਗ ਦਾ ਨਹੀਂ ਸੀ ਹੁੰਦਾ, ਬਲਕਿ ਇਹਨੂੰ ਕਈ ਰੰਗ ਕੀਤੇ ਜਾਂਦੇ ਸੀ ਅਤੇ ਇਹ ਖੂਬ ਸਜਾਇਆ ਹੁੰਦਾ ਸੀ। ਸਪੀਕਰ ਉੱਤੇ ਗਾਣਾ ਚੱਲ ਰਿਹਾ ਹੁੰਦਾ ਸੀ, ਟਾਂਗੇ ਵਾਲਿਆ ਸਵਾਰੀ ਮੈਂ ਵੀ ਤੇਰੇ ਹੋਣ ਦੀ ਤੂੰ ਜਾਣਨਾ ਏ ਮੈਨੂੰ ਮੈਂ ਵੀ ਤੈਨੂੰ ਜਾਣਦੀ। ਸ਼ਾਇਦ ਇਹ ਗੱਲ ਪੁਰਾਣੇ ਲਾਹੌਰੀਆਂ ਨੂੰ ਵੀ ਯਾਦ ਨਹੀਂ ਹੋਵੇਗੀ ਕਿ ਟਾਂਗੇ ਦੇ ਕੋਚਵਾਨ ਖਾਕੀ ਜਾਂ ਮਲੇਸ਼ੀਆ ਰੰਗ ਦੀ ਵਰਦੀ ਪਾਉਂਦੇ ਸਨ। ਕੋਚਵਾਨ ਦੀ ਪਗੜੀ ਉੱਤੇ ਪਿੱਤਲ ਦਾ ਇੱਕ ਬਿੱਲਾ ਹੁੰਦਾ ਸੀ, ਜਿਵੇਂ ਰੇਲਵੇ ਸਟੇਸ਼ਨ 'ਤੇ ਕੁਲੀਆਂ ਦਾ ਨੰਬਰ ਵਾਲਾ ਬਿੱਲਾ ਹੁੰਦਾ ਹੈ। ਟਾਂਗੇ ਬਾਣਾਂ ਦੀ ਬਕਾਇਦਾ ਯੂਨੀਅਨ ਹੁੰਦੀ ਸੀ ਅਤੇ ਟਾਂਗਾ ਬਾਣ ਐਸੋਸੀਏਸ਼ਨ ਮੁਤਾਲਬੇ ਮਨਵਾਉਣ ਲਈ ਹੜਤਾਲ ਵੀ ਕਰ ਦਿੰਦੀ ਸੀ। ਮਿਊਨਸਿਪਲ ਕਮੇਟੀ ਉਹਨਾਂ ਦੇ ਮੁਤਾਲਬੇ ਅੱਗੇ ਘੁਟਨੇ ਟੇਕ ਦਿੰਦੀ ਸੀ। ਨਵੀਆਂ ਫਿਲਮਾਂ ਦੀ ਪਬਲਿਸਿਟੀ ਵਾਸਤੇ ਵੀ ਟਾਂਗੇ ਇਸਤੇਮਾਲ ਹੁੰਦੇ ਸਨ। ਟਾਂਗੇ ਦੇ ਪਿੱਛੇ ਅਤੇ ਸਾਈਡਾਂ 'ਤੇ ਫਿਲਮ ਦੇ ਪੋਸਟਰ ਲੱਗੇ ਹੁੰਦੇ ਸੀ ਅਤੇ ਟਾਂਗੇ ਦੇ ਅੰਦਰ ਢੋਲ ਅਤੇ ਟੱਲੀ ਵਜਾਉਣ ਵਾਲੇ ਬੰਦੇ ਬੈਠੇ ਹੁੰਦੇ ਸੀ। ਇਸੇ ਤਰ੍ਹਾਂ ਦੰਗਲ ਦੀ ਪਬਲਿਸਿਟੀ ਵੀ ਟਾਂਗਿਆਂ 'ਤੇ ਕੀਤੀ ਜਾਂਦੀ ਸੀ। ਇਲੈਕਸ਼ਨ ਦੇ ਜ਼ਮਾਨੇ ਵਿੱਚ ਉਮੀਦਵਾਰਾਂ ਦੇ ਐਲਾਨ ਵੀ ਟਾਂਗਿਆਂ 'ਤੇ ਹੁੰਦੇ ਸੀ। ਉਮੀਦਵਾਰ ਦੀ ਮਸ਼ਹੂਰੀ ਲਈ ਨਜ਼ਮਾਂ ਵੀ ਪੜ੍ਹੀਆਂ ਜਾਂਦੀਆਂ ਸਨ। ਉਮੀਦਵਾਰ ਦੇ ਇੰਤਖਾਬੀ ਨਿਸ਼ਾਨ ਦੀ ਪਬਲਿਸਿਟੀ ਕੀਤੀ ਜਾਂਦੀ ਅਤੇ ਮੁਖਾਲਫ ਉਮੀਦਵਾਰਾਂ ਦੇ ਨਿਸ਼ਾਨ 'ਤੇ ਤੰਜ਼ ਕੀਤਾ ਜਾਂਦਾ। ਛਤਰੀ ਦੀ ਲੋੜ ਨਹੀਂ ਮੌਸਮ ਸਿਆਲ ਦਾ, ਉਹ ਵੱਡਾ ਬੇਵਕੂਫ ਜਿਹੜਾ ਦਿਨੇ ਬੱਤੀ ਬਾਲਦਾ। ਇਹ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਇਲੈਕਸ਼ਨ ਦੇ ਦਿਨਾਂ ਵਿੱਚ ਟਾਂਗੇ ਬਾਣਾਂ ਦੇ ਵੋਟ ਲੈਣ ਲਈ ਉਮੀਦਵਾਰ ਉਹਨਾਂ ਦੇ ਮਿੰਨਤਾਂ ਕਰਦੇ ਸਨ। ਅੱਜ ਕੱਲ੍ਹ ਤਾਂ ਊਬਰ ਕਰੀਮ ਦੀਆਂ ਗੱਡੀਆਂ ਦਾ ਦੌਰ ਹੈ, ਪਰ ਇੱਕ ਜ਼ਮਾਨੇ ਵਿੱਚ ਸਾਲਮ ਟਾਂਗਾ ਬੁੱਕ ਕਰਾਉਣ ਵਾਲੇ ਨੂੰ ਅਮੀਰ ਆਦਮੀ ਸਮਝਿਆ ਜਾਂਦਾ ਸੀ। ਕਈ ਅਮੀਰ ਲੋਕਾਂ ਦੇ ਆਪਣੇ ਜ਼ਾਤੀ ਟਾਂਗੇ ਵੀ ਹੁੰਦੇ ਸਨ ਅਤੇ ਉਹ ਬੜੀ ਆਨ ਬਾਣ ਨਾਲ ਹੁੱਕਾ ਨਾਲ ਰੱਖ ਕੇ ਬਾਹਰ ਨਿਕਲਦੇ ਸਨ। ਕਈ ਜੱਜ ਵੀ ਆਪਣੇ ਜ਼ਾਤੀ ਟਾਂਗੇ 'ਤੇ ਅਦਾਲਤ ਆਉਂਦੇ ਜਾਂਦੇ ਸਨ। ਸਾਲਮ ਟਾਂਗੇ ਲੈ ਕੇ ਲੋਕ ਕਚਹਿਰੀ ਤਰੀਕ ਭੁਗਤਣ ਵੀ ਜਾਂਦੇ ਸਨ ਅਤੇ ਫਿਰ ਇਹ ਹਾਲ ਵੀ ਹੁੰਦਾ ਸੀ। ਟਾਂਗਾ ਗਿਆ ਹਾਏ ਵੇ ਟਾਂਗਾ ਗਿਆ ਕਚਹਿਰੀਆਂ ਖਾਲੀ ਸੱਜਣਾ ਨੂੰ ਕੈਦ ਬੋਲ ਗਈ ਵੇ ਟਾਂਗਾ ਗਿਆ। ਵੀਡੀਓ ਚੰਗੀ ਲੱਗੀ ਹੋਵੇ ਤਾਂ ਮਿਹਰਬਾਨੀ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।